ਮੇਰਾ ਗੁਆਂਢੀ ਦੇ ਯਕੀਨ ਨਹੀਂ ਕਰਨਾ 3,75,000 ਖੇਤ ਦੀ ਖੇਤੀ ਕਰਦਾ ਬੋਲੇ 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 ਤੇ ਜੇ ਤੁਹਾਡੇ 10-20,000 ਖੇਤ ਆ ਉਹ ਤਾਂ ਗਿਣਤੀ ਮਿੰਤੀ ਮੈਂ ਨਹੀਂ ਕੀਤਾ। ਹਾਂ ਮੈਂ ਤਾਂ ਚਲੋ ਮੇਰੇ ਕੋਲ ਹੈਗੇ ਆ ਵਟਐਵਰ 300-400 ਕਿੱਲਾ ਅੱਛਾ ਬਿਜਲੀ ਦੇ, ਬਾਕੀ ਪੱਠੇ ਪੁੱਠੇ ਬਿਜਲੀ ਦੇ ਪਸ਼ੂਆਂ ਲਈ ਕਿ ਮੈਂ ਤਾਂ ਨਹੀਂ ਮਤਲਬ ਖਾਣ ਬੀਜਾ ਕਰਦਾ, ਪਰ ਉੱਥੇ ਬਹੁਤ ਵੱਡੇ ਵੱਡੇ ਫਾਰਮ ਜਿੱਦਾਂ ਵੱਡੇ ਵੱਡੇ ਹਾਂ ਵਿਆਹ ਹੋਇਆ ਸੀ। ਉਹ ਵਿਆਹ ਜਾ ਕੇ ਕਹਿਣ ਲੱਗਾ ਵੀ ਲੈ ਵਿਆਹ ਏਦਾਂ ਹੋਇਆ। ਮੈਂ ਕਿਹਾ ਵੀ ਸਾਨੂੰ ਤੇਰੇ ਵਿਆਹ ਦਾ ਕੀ ਆ ਹੈ ਸਾਨੂੰ ਮੈਂ ਕਿਹਾ ਤੇਰੇ ਵਿਆਹ ਦਾ ਕੀ ਚਾਅ, ਜਿਹੜਾ ਮਿੱਠਾ ਨਾ ਸਰੂਣਾ ਮੂੰਹ ਅਸੀਂ ਦੇਖਿਆ ਹੀ ਨਹੀਂ। ਕਹਿੰਦਾ ਫਿਕਰ ਨਾ ਕਰੋ ਤੁਹਾਨੂੰ ਖੁਸ਼ ਕਰ ਦੂੰ। ਉਹਨੇ ਕੀਤਾ 2-4 ਦਿਨ ਬਾਅਦ ਨਾ ਤਿਆਰੀ ਤੁਰੀ ਕਰਕੇ ਉਹਨੇ ਹੋਸਟਲ ਤੇ ਰੋਟੀ ਕਹਿਤੀ ਬੰਦਿਆਂ ਨੂੰ। ਬਾਬਾ ਫਕੀਰੀਆ ਹਾਂਜੀ ਜਿਹਨਾਂ ਦੀ ਤੁਸੀਂ ਵੀਡੀਓ ਦੇਖਦੇ ਹੁੰਦੇ ਸੀ। ਲੱਗਦੇ ਤਾਂ ਉਹੀ ਆ। ਹਾਂ ਉਹੀ ਲੱਗਦਾ ਫਰਕ ਆ ਨਹੀਂ ਕੋਈ ਫਰਕ ਨਹੀਂ, ਉਹੀ ਆ। ਹਾਂ ਬੜਕ ਉਹੀ ਆ, ਪੂਰੀ ਆ ਉਹੀ ਆ। ਬਾਬਾ ਸੁਣਾ ਕੀ ਹਾਲ ਚਾਲ ਆ? ਠੀਕ ਆ ਤੂੰ ਆਪਣਾ ਗੱਲ ਸੁਣਾ ਸਰਦਾਰਾਂ ਨੂੰ। ਹਾਂ ਕੋਈ ਗੱਲਬਾਤ ਸੁਣਾ। ਕਿਹੜੀ ਸੁਣਾਵਾਂ ਜਿਹੜੀ ਕਮੇ ਉਹ ਮੈਂ ਸੁਣਾ। ਵਿਆਹ ਨਹੀਂ ਸੁਣਾ ਦੇ ਲੈ, ਜਿਹੜੀ ਕਦੇ ਵੀ ਨਹੀਂ ਸੁਣਾਈ ਉਹ ਸੁਣਾ ਦੇ ਅੱਜ। ਚੱਲ ਲੈ ਵੀ ਭਾਜੀ ਤੁਸੀਂ ਨਾ ਕੋਈ ਵਿਆਹ ਵਾਲੀ ਗੱਲ ਸੁਣੋ ਜੀ। ਨਹੀਂ ਉਹ ਨਹੀਂ ਸੁਣਾਦੇ ਹੈਗੇ। ਲੈ ਵੀ ਆ ਸੁਣਨੀ ਆ। ਉਹ ਨਹੀਂ ਗੱਲ ਕੋਈ ਹੋਰ ਕਰ ਤੂੰ ਕੱਚੀ ਗੱਲ ਨਹੀਂ ਕਰੀ ਪੱਕੀ ਕਰੀ। ਅੱਛਾ ਚਲੋ ਬੀ ਵਾਲੀ ਸੁਣਾ ਦੇ ਵੀ ਬੀ ਲੈਣ ਗਏ ਸੀਗੇ। ਕਣਕ ਦਾ ਬੀ ਲੈਣ ਗਏ ਸੀ। ਉਹੀ ਸੁਣਾ। ਸਾਮੀ ਇੱਕ ਹੋਰ ਆਉਂਦਾ ਬੰਦਾ, ਇੱਕ ਹੋਰ ਆਂਡਿਆ ਚਾੜੋ ਇਹਨੂੰ ਚਾੜੋ। ਮੇਰੇ ਆ ਗਈ ਇਹ ਮੇਰੇ ਤੋਂ 30 ਸਾਲ ਛੋਟਾ। ਅੱਛਾ ਆਹੋ ਨਹੀਂ ਕਹਿੰਦੇ ਸੀ ਵੀ ਗੋਡੇ ਗਾਡੇ ਪ੍ਰੋਬਲਮ ਹੈ। ਕਹਿੰਦੇ ਗੋਡੇ ਪ੍ਰੋਬਲਮ ਹੈ, ਲਿਆਓ ਡਾਂਗਾ ਫਿਰ ਭੰਨ ਦਿੰਦੇ ਆ। ਆ ਜਾਓ ਡਾਂਗ ਲੈਣ ਦੀ ਕੋਈ ਨਹੀਂ, ਸਿੱਧੇ ਕਰ ਦੇਣੇ ਕੋਈ ਨਹੀਂ। ਬੜੇ ਚਿਰ ਦੀ ਗੱਲ ਆ। ਅੱਛਾ ਇੱਕ ਬੰਦਾ ਮੇਰਾ ਮਾੜਾ ਮੋਟਾ ਬਾਕਬ ਸੀ। ਬਜਾਈ ਆ ਗਈ ਕੱਤੇ ਦੀ। ਅੱਛਾ ਮੈਨੂੰ ਉਹ ਕਹਿੰਦਾ ਯਾਰ ਕਣਕ ਕਿਹੜੀ 80-73 ਕਣਕ ਨਵਾਂ ਬੀਜ ਨਿਕਲਿਆ ਸੀ। ਉਹ ਮੈਨੂੰ ਕਹਿੰਦਾ ਬਈ ਐਂ ਕਰ। ਉਹ ਕੀ ਕਰਦੇ ਐਂ ਕਰ ਬਈ ਤੂੰ ਨਾ ਆਹ ਲੈ ਜਾ ਚਿੱਟ ਮੇਰੇ ਕੋਲੋਂ। ਅੱਛਾ ਆੜਤੀਏ ਦੇ ਚਲਾ ਜਾ ਤੇ ਜਿੰਨਾ ਮਰਜੀ ਬੀਜ ਦੇ ਆਈ। ਮੈਂ ਸੋਚਿਆ ਮੈਂ ਕਿਹਾ ਯਾਰ ਇਹ ਲੈ ਜਾਵਾਂ ਮੈਂ ਚਿੱਟ ਕੋਲ, ਚਲੋ 2 ਬੋਰੀਆਂ ਬੀਜ ਮੈਂ ਵੀ ਪਾ ਲਊਂਗਾ। ਠੀਕ ਹੈ। ਮੈਂ ਲਾਲਚ ਉਹ ਭਾਅ ਸਸਤੇ ਸੀ, ਮੈਂ 10 ਰੁਪਈਆਂ ਦਾ ਤਾਂਗਾ ਕੀਤਾ, 20 ਦਾ ਆਉਣ ਜਾਣ ਕੀਤਾ, 20 ਰੁਪਈਆਂ ਦਾ। ਉਹਦਾ 20 ਸਾਲ ਮੈਂ ਆਉਣ ਜਾਣ ਤਾਂ ਮੈਂ ਕਿਹਾ ਬੋਰੀਆਂ ਕਣਕ ਦੀਆਂ ਲੱਦ ਕੇ ਲਿਆਉਣੀਆਂ। ਜਦ ਮੈਂ ਉੱਥੇ ਗਏ ਆੜਤੀਏ ਦੇ, ਮੈਂ ਬੈਠਾ ਰਿਹਾ ਕਿੰਨਾ ਚਿਰ ਬੈਠਾ ਰਿਹਾ। ਬਾਕੀ ਬੰਦੇ ਸੀ ਜਿਹੜੇ ਆਪਣੇ ਹਿਸਾਬ ਕਿਤਾਬ ਕਰ ਕਰਾ ਕੇ ਤਾਂ ਮੈਂ ਨਾ ਕਿਹਾ, ਮੈਂ ਕਿਹਾ ਇਸ਼ਾਰਾ ਕੀਤਾ, ਮੈਂ ਕਿਹਾ ਵੀ ਸਾਡੀ ਵੀ ਸੁਣੋ। ਉਹ ਕਹਿਣ ਲੱਗਾ ਵੀ ਹਾਂ ਜੀ। ਮੈਂ ਉਹਨੂੰ ਚਿੱਟ ਕੱਢ ਕੇ ਦਿੱਤੀ। ਮੈਂ ਕਿਹਾ ਵੀ ਆ ਚਿੱਟ ਲੈ ਲਾ। ਇਹ ਕਿਹਦੀ ਹੈ ਚਿੱਟ? ਮੈਂ ਕਿਹਾ ਵੀ ਉਹਨੇ ਕਿਹਾ ਕਣਕ ਦੀਆਂ ਬੋਰੀਆਂ 2-4 ਲਿਆਉਣੀਆਂ ਤੇ ਮੈਂ ਜਾਣਾ ਤਾਂ। ਉਹ ਕਹਿੰਦਾ ਮੈਂ ਤਾਂ ਉਸ ਬਹਿਣ ਚੋਦ ਕੋ ਜਾਣਦਾ ਹੀ ਨਹੀਂ। ਕਹਿੰਦਾ ਮੈਂ ਤਾਂ ਬਹਿਣ ਚੋਦ ਕੋ ਜਾਣਦਾ ਹੀ ਨਹੀਂ। ਚੱਕ ਚਿੱਟ ਕਹਿੰਦਾ ਲੈ ਜਾ ਤੂੰ ਗੱਲ ਕਰ ਲੈਣੀ ਆ ਤਾਂ ਵੀ ਮੈਂ ਨਗਦ ਦਊਂਗਾ ਤੈਨੂੰ, ਮੈਂ ਤੈਨੂੰ ਜਾਣਦਾ ਨਹੀਂ। ਮੈਂ ਕਿਹਾ ਵੀ ਮੈਂ ਤਾਂ ਉਹਦੇ ਸਿਰ ਤੇ ਸੀ। ਮੈਂ ਕਿਹਾ ਚਲ ਮੁਖਦਾ ਆਉਂਦਾ ਮੈਂ ਲੈ ਆਉਣਾ। ਤਾਂ ਮੈਂ ਕਿਹਾ 20 ਰੁਪਏ ਤਾਂਗੇ ਦੇ ਮੈਨੂੰ ਪੈ ਗਏ ਆ। ਹੈਂ ਉਦੋਂ 20 ਰੁਪਈਆਂ ਦੀ ਬੜੀ ਗੱਲ। ਬਾਹਰ ਚ ਏਦਾਂ ਹੀ ਗੱਲਾਂ। ਮੈਂ ਤੁਹਾਨੂੰ ਦੱਸਦਾ ਦਿੱਲੀ ਆ ਗਿਆ। ਹਾਂ ਰੌਲੇ ਰੂਲੇ ਸੀ ਉਦੋਂ ਵੀ, ਪਰ ਮੈਂ ਬਾਬੇ ਦੀ ਕਿਰਪਾ ਨਾਲ ਮੈਂ ਨਹੀਂ ਦੇਖਿਆ ਜਿੱਧਰ ਨੂੰ ਗੱਡੀ ਚੱਲ ਜਾਈਦਾ ਆ। ਅੱਛਾ ਤੇ ਉੱਥੇ ਉਹ ਪੰਜਾਬ ਦਿੱਲੀ ਨਾ ਪੰਜਾਬ ਹਾਊਸ ਆ। ਉਹ ਸਾਡੂ ਮੇਰਾ ਕਹਿੰਦਾ ਇਹ ਅੱਧੀ ਰਾਤ ਨੂੰ ਤੁਰ ਪਏ। ਉਹ ਚਾਹ ਪਾਣੀ ਤੇ ਉੱਥੋਂ ਨਾ ਜਦੋਂ ਤੁਰ ਪਏ ਤੇ ਰਾਹ ਨਾਕੇ ਨੁਕੇ ਹੁੰਦੇ ਨਾ, ਹਲੇ ਦਿੱਲੀ ਨਿਕਲਣ ਲੱਗੇ ਤੇ ਰਾਹ ਦੇ ਵਿੱਚ ਉਹ ਨਾਕਾ ਸੀਗਾ ਪੁਲਿਸ ਦਾ। ਆਹੋ ਤੇ ਉਹ ਕਹਿੰਦੇ ਕਿੱਦਾਂ ਵੀ ਤਲਾਸ਼ੀ ਤੁਸੀਂ ਲੈ ਵੀ ਕਿੱਧਰ ਚੱਲੇ ਆ ਨਾ। ਉਹ ਸਾਡੂ ਮੇਰਾ ਕਹਿੰਦਾ ਅਸੀਂ ਕੋਂਡਲ ਦੇ ਬੰਦੇ ਆ। ਉਹ ਮਿਨਿਸਟਰ ਸੀ। ਉਹ ਕਹਿੰਦੇ ਸਾਨੂੰ ਕਿਹੜਾ ਕੋਂਡਲ ਮੋਟਲ ਆ ਸਾਰੇ ਦਿਨ। ਕਹਿੰਦਾ ਉਹਨੂੰ ਜੇਲ੍ਹ ਚ ਕਹਿੰਦਾ ਸਰਦਾਰ ਜੀ ਤੁਸੀਂ ਜਾਣਾ ਜਾਓ, ਜੇ ਉਹਦਾ ਨਾਂ ਲੈਣਾ ਤੁਹਾਨੂੰ ਸਾਰਿਆਂ ਨੂੰ ਜੇਲ੍ਹ ਚ ਦੇਣਾ, ਉਹਦਾ ਨਾਂ ਨਾ ਕਹਿੰਦੇ ਲਿਓ। ਸਵਾਰਿਆ ਜ਼ਬੂਰ ਤਾਂ ਆਪਣੀਆਂ ਠੀਕ ਆ, ਬਾਲੀਆਂ ਨਾ ਪਵਾਵੇ ਕਿਸੇ ਦੀ। ਉਹ ਆਪਣੇ ਪੱਲੇ ਆ ਜਿਹੜੀ ਗੱਲ ਉਹੀ ਕੰਮ ਆਉਂਦੀ ਆ। ਬਿਲਕੁਲ ਬਿਲਕੁਲ ਐਵੇਂ ਸਿਫਾਰਸ਼ਾਂ ਥੋੜਾ ਕਰ ਲਓ, ਥੋੜਾ ਖਾ ਲਓ, ਸਾਰ ਲਓ ਐਵੇਂ ਉਹ ਲੇਡੀਆਂ ਦੀ ਗੱਲ ਹੀ ਸੁਣਾ ਦੇ। ਉਹ ਜਿੱਥੇ ਦਾਵਤ ਕੀਤੀ ਸੀ, ਜਿਹਦੇ ਮੁੰਡਾ ਹੋਇਆ ਸੀ। ਉਹ ਪੁਰਾਣੀ ਹੋ ਗਿਆ ਸਦੀਕ ਦੀ। ਹਾਂ
ਉਹ ਹੁਣ ਗੱਲ ਤਾਂ ਤੂੰ ਕਈ ਵਾਰੀ ਭਰੀ ਨਹੀਂ ਕੋਈ ਨੀ, ਚਲੋ ਸਰਦਾਰ ਹੋਣਾ ਨਹੀਂ ਸੁਣਦੇ। ਉਹ ਯਾਰ ਨਕਲ ਸ਼ਕਲ ਤਾਂ ਕਰੋ, ਗੱਲ ਫੇਰ ਕਰ ਲਾਂਗੇ। ਇੱਥੇ ਹੀ ਆ ਸਰਦਾਰ ਆ ਆਹ ਵਾਹ ਸੁਣਾਓ ਉਹ ਜਾ ਤੂੰ ਕੁੜੀਆਂ ਤਾਂ ਲਿਆਉਂਦਾ ਓਏ। ਉਹ ਆ ਜਾਂਦੀਆਂ ਉਹਨਾਂ ਕੋਲ ਕਿਹੜਾ ਨੰਬਰ ਆ ਜਾਂ ਏਦਾਂ ਦੇ ਸਰਦਾਰ ਆਉਂਦੇ ਆ। ਹੈ ਬਾਬਾ ਉਹ ਸੁਣਾ ਕੇ ਚੂਚਿਆਂ ਵਾਲੀ ਗੱਲ। ਉਹ ਹਾਂ ਉਹ ਨਾ ਇੱਥੋਂ ਗਿਆ, ਸਦੀਕ ਕਿਉਂ ਗਿਆ ਨਹੀਂ? ਆ ਜਾਂਦਾ ਉਹ ਗਿਆ ਨਹੀਂ, ਉਹ ਗਿਆ ਛੁੱਟੀ ਕੱਟ ਕੇ ਇੱਥੋਂ। ਅੱਛਾ ਸਦੀਕ ਸਦੀਕ ਉਹਦੇ ਮੁੰਡਾ ਹੋਇਆ ਸੀ ਉਹ ਵਿਆਹ ਮੇਰਾ ਵਿਆਹ ਹੋਇਆ ਵਿਆਹ ਸੀ। ਹੋਇਆ ਸੀ ਵਿਆਹ ਹੋਇਆ ਸੀ। ਉਹ ਵਿਆਹ ਜਾ ਕੇ ਕਹਿਣ ਲੱਗਾ ਵੀ ਜਾਵੇ ਵਿਆਹ ਏਦਾਂ ਹੋਇਆ। ਮੈਂ ਕਿਹਾ ਵੀ ਸਾਨੂੰ ਤੇਰੇ ਵਿਆਹ ਦਾ ਕੀ ਆ ਹੈਂ? ਹਾਂ ਸਾਨੂੰ ਮੈਂ ਕਿਹਾ ਤੇਰੇ ਵਿਆਹ ਦਾ ਕੀ ਚਾਅ, ਜਿਹੜਾ ਮਿੱਠਾ ਨਾ ਸਰੂਣਾ ਮੂੰਹ ਅਸੀਂ ਦੇਖਿਆ ਹੀ ਨਹੀਂ। ਹਾਂ ਕਹਿੰਦਾ ਫਿਕਰ ਨਾ ਕਰੋ, ਤੁਹਾਨੂੰ ਖੁਸ਼ ਕਰ ਦੂੰ। ਅੱਛਾ ਉਹਨੇ ਕੀਤਾ 2-4 ਦਿਨ ਬਾਅਦ ਨਾ ਤਿਆਰੀ ਤੁਰੀ ਕਰਕੇ ਉਹਨੇ ਹੋਟਲ ਤੇ ਰੋਟੀ ਕਹਿਤੀ ਬੰਦਿਆਂ ਨੂੰ। ਬੰਦੇ ਮੈਂ ਸੀ ਇੱਕ ਸ਼ਬਾਨ ਦਾ ਜੱਟ ਤਸੀਬ ਕਰੇ ਮਰ ਗਿਆ, ਇੱਕ ਪਿੰਡੀ ਬਾਹਰ ਸੀ ਅਖਬਾਰ ਸੀ ਉਹਦਾ ਨਾਂ, ਉਹ ਜੱਟ ਸੀ ਇਹ ਰਾਈ ਸੀ। ਮੈਂ ਫਤਿਹ ਵੀ ਨਾਲ ਹੁੰਦਾ ਸੀ। ਹੈਂ ਇਹ ਫਤਿਹ ਵੀ ਨਾਲ ਹੁੰਦਾ ਸੀ। ਆਹੋ ਇਹ ਵੀ ਸੀਗੇ, ਸਾਰੇ ਸੀ ਮੋਟਿਆਂ ਦਾ ਦੀਨ ਫਤਿਹ ਹੋਰ ਵੀ ਸੀ ਬੰਦੇ। ਉਹਨੇ ਮਗਾਦਾ 6 ਦਿਨਾਰ ਬੰਦੇ ਦੇ ਹੋਟਲ ਵਾਲੇ ਦਾ। ਸਾਨੂੰ ਜੀ ਅਸੀਂ ਸ਼ਾਮ ਨੂੰ ਸੁਭਾਨ ਨੂੰ, ਮੈਂ ਕਿਹਾ ਸੁਭਾਨ ਕਿੱਦਾਂ? ਮੈਨੂੰ ਕਹਿੰਦਾ ਹਾਜ। ਮੈਂ ਕਿਹਾ ਹਾਂ। ਕਹਿੰਦਾ ਮੈਂ ਤਾਂ ਸਵੇਰ ਦੀ ਰੋਟੀ ਛੱਡਤੀ ਆ, ਕੱਲ ਸਵੇਰ ਦੀ। ਮੈਂ ਕਿਹਾ ਸ਼ਾਮ ਦੀ ਮੈਂ ਵੀ ਨਹੀਂ ਖਾਧੀ, ਅੱਜ ਸਵੇਰ ਦੀ ਵੀ ਨਹੀਂ ਮੈਂ ਖਾਧੀ। 2 ਡੰਗ ਮੇਰੇ ਵੀ ਹੋ ਗਏ ਆ। ਉਹ ਕਹਿੰਦਾ ਮੇਰੇ 3 ਡੰਗ ਹੋ ਗਏ ਆ। ਮੈਂ ਕਿਹਾ ਉਹ ਕਬਾਲ ਵੀ ਨਾਲ ਸੀ, ਉਹਦਾ ਹਾਂਡੀ ਵਾਲ ਸੀ। ਅਸੀਂ ਜੀ ਚਲੇ ਗਏ, ਬਹਿ ਗਏ ਹੋਟਲਾਂ ਉਹਦੇ ਉੱਤੇ ਮੇਜ਼ ਲਾਤੇ ਉਹਨੇ, ਲਾਤਾ ਉਹਦੇ ਸਲਾਦ ਸੇਵੀਆਂ ਵਗੈਰਾ ਵਗੈਰਾ ਏਦਾਂ ਆਉਣ ਲੱਗ ਪਿਆ। ਇਹ ਸਾਰੇ ਜਣੇ ਦਾ ਜੀ ਖੋਲਤਾ ਕੰਮ। ਮੈਂ ਇਕਬਾਲ ਸ਼ਬਾਨ ਇੱਕ ਪਿੰਡੀ ਬਾਲ ਮੁੰਡਾ ਹੋਰ ਸੀ, ਬੜਾ ਜਵਾਨ ਸੀ। ਉਹ ਅਸੀਂ 4 ਜਣੇ ਇੱਕ ਪਾਸੇ ਬਹਿ ਗਏ। ਉਹ ਚੂਜੇ ਹੁੰਦੇ ਆ ਡੇਢ ਪਾ ਦੇ ਪਾਈਏ ਦੇ ਬਟੇਰਿਆਂ ਦੇ, ਸੀਖਾਂ ਤੇ ਪੱਕਦੇ ਆ ਏਦਾਂ। ਉਹਨਾਂ ਨੇ ਤਾਂ ਸਬਜ਼ੀ ਰੋਟੀਆਂ ਵਗੈਰਾ ਵਗੈਰਾ ਖਾਣ ਦਾ ਪਏ। ਆਹੋ ਸਰਾਬ ਸਾਨੂੰ ਆਸਰਾ ਕੀਤਾ। ਮੈਂ ਇਸ਼ਾਰਾ ਕੀਤਾ, ਮੈਂ ਕਿਹਾ ਵੀ ਆਹ ਲਿਆ ਬਸ ਹੋਰ ਆਹ ਵਗੈਰਾ। ਮੈਂ ਕਿਹਾ ਕੋਈ ਸਾਨੂੰ ਚਾਹੀਦੀ। ਅਸੀਂ ਜੀ ਲਿਆਂਦੀਆਂ ਫਿਰਦੀਆਂ ਦੇਤਾ ਅਸੀਂ ਗੇੜਾ ਜੀ। ਜਦ 4 ਅਸੀਂ ਮੁਰਗੀਆਂ 5ਵੀਂ ਨੂੰ ਹੱਥ ਲਾਇਆ ਤਾਂ ਇੱਕ ਜਮਨੀ ਸੀ ਬੰਦਾ ਹੋਟਲ 'ਚ ਰੱਖਿਆ ਬਹਿਰਾ। ਉਹ ਕਹਿੰਦਾ ਫੀ ਹੋਰ। ਮੈਂ ਕਿਹਾ ਤਾਂ ਲਿਆ ਹੋਰ। ਉਹ ਕਹਿੰਦਾ ਅਸੀਂ ਇਨਸਾਨ ਵਾਲਾ ਜਿੰਨੀ ਖਮਸਾ ਕਹਿੰਦਾ ਦਜਾਜ ਖਾ ਗਏ ਬੁਲਾਵਾ ਤੁਸੀਂ ਇਨਸਾਨ ਵਾਲਾ ਜਿੰਨੀ। ਕਹਿੰਦਾ ਜਿੰਨਾ ਕੁ ਇਨਸਾਨ। ਮੈਂ ਕਿਹਾ ਇਨਸਾਨ ਨਹੀਂ, ਮੈਂ ਕਿਹਾ ਢਿੱਡ ਜੀ ਪਾਉਂਦੇ ਆ। ਉਹ ਜੀ ਹੋਟਲ ਵਾਲੇ ਸਦੀਕ ਨੂੰ ਸੱਦਿਆ, ਕਹਿਣ ਲੱਗਾ ਗੱਲ ਥੋੜਾ 4 ਬੰਦਿਆਂ ਨੇ ਖਾ ਲਿਆ, ਮੇਰਾ ਖਰਚਾ ਤਾਂ ਮੈਨੂੰ ਤਾਂ 100 ਰੁਪਇਆ 100 ਦਿਨਾਰ ਘਾਟਾ ਪੈ ਗਿਆ। ਮੈਂ ਕਹਿੰਦੀ ਖੂਜ ਪਏ ਬੁਲਾਵਾ ਮਿਲ ਜਾਂਦੀਆਂ ਸੱਦ ਕੇ। ਫਿਰ ਉਹਨੇ 100 ਰੁਪਇਆ ਹੋਰ ਬੜੀ ਖਰਾਬ ਹੁਣ ਨਹੀਂ ਖਰਾਕ ਦਾ ਬੰਦੇ ਸਾਰਿਆਂ ਦੀ ਤਕਲੀਫ ਬਹੁਤ ਹੁਣ ਹੈ ਨਹੀਂ। ਮੈਂ ਸੇਰ ਘਿਓ ਨਾ, ਸੇਰ ਘਿਓ ਰੋਟੀ ਵੀ ਨਾਲ ਖਾ ਜਾਂਦੀ, ਭੋਰਾ ਮਿੱਠਾ ਵੀ ਨਾਲ ਹੁੰਦਾ ਸੀ, ਚੱਕ ਜਾਂਦਾ ਸੀ। ਪਰ ਗੱਲ ਇਹ ਨਹੀਂ ਹੋਏ ਸਵੇਰ ਤੋਂ ਲਾ ਕੇ ਸ਼ਾਮ ਤੱਕ ਮਕਈ ਨੂੰ ਲਾ ਦੇ, ਜਿੱਥੇ ਮਰਜ਼ੀ ਲਾ ਦੇ, ਦਾਤੀ ਫੜਾ ਦੇ, ਚੱਕ ਦਿੰਦਾ ਸੀ ਪੱਟੇ। 2 ਬੰਦਿਆਂ ਜਿੰਨੀ ਤਾਕਤ ਸੀ ਮੇਰੇ। ਜਿਹੜਾ ਕੜਾਹ ਖਾਦਾ ਸੀ ਜਦੋਂ ਉੱਥੇ ਤੁਸੀਂ ਜਾਂਦੇ ਹੁੰਦੇ ਸੀਗੇ, ਦੇਸ਼ ਦੀ ਗੱਲ ਕਰੀਏ ਤਾਂ ਉਹ ਸਿੱਖਾਂ ਦੇ, ਉਹ ਸਿੱਖਾਂ ਦੇ ਆਪਣੇ ਕਰਦੇ ਆ ਨੌਵਾਂ ਵਗੈਰਾ ਕਰਦੇ ਆ ਨਾ। ਉਹ ਕਰਦੇ ਆ 8ਵੀਂ ਤੇ ਭੋਗ ਹੈ ਨਾ, ਭੋਗ ਕਹਿੰਦੇ ਸੀ ਉਦੋਂ। ਹੁਣ ਦਾ ਪਤਾ ਨਹੀਂ ਕੋਈ ਭੋਗ ਵੀ ਕਹਿੰਦੇ, ਕੜਾਹ ਪ੍ਰਸ਼ਾਦ ਵੀ ਕਹਿੰਦੇ, ਕੜਾਹ ਪ੍ਰਸ਼ਾਦ ਵੀ। ਉਹ ਅਸੀਂ ਹੁੰਦੇ ਸੀ ਏਦਾਂ ਦੇ ਨਿਆਣੇ, ਅਸੀਂ ਵੀ ਚਲੇ ਜਾਣਾ। ਸਾਨੂੰ ਉੱਥੇ ਕੀ ਅਸੀਂ ਚਲੇ ਜਾਣਾ। ਉਹਨਾਂ ਦੀ ਪੌੜੀਆਂ ਉੱਤੇ ਘਿਓ ਕੜਛਾ ਚੁੱਕੜਾ ਹੈ ਚ ਪਕਾਉਂਦੇ ਹੁੰਦੇ ਸੀ ਭੈਣ ਤੇ 4 ਪੀਪੇ ਕੜਾਹੇ ਚ ਘਿਓ ਦੇ ਫਿਰਦੇ। ਉਹਨਾਂ ਨੇ ਪਾ ਦੇਣਾ, ਸਾਡੀਆਂ ਕੂਣੀਆਂ ਭੱਜ ਜਾਣੀਆਂ ਘਿਓ ਨਾਲ। ਕਿ ਨਾ ਕਿਉਂ ਪੈਣਾ ਉਹ ਚੌ ਦੀ ਖਾਣਾ ਸੀ ਹੈ ਜੀ। ਮੈਨੂੰ ਸੁਣਦਾ, ਮੈਂ ਦੇਸੋ ਜਦੋਂ ਆਇਆ 9-10 ਸਾਲ ਦਾ ਸੀ। ਮੈਨੂੰ ਕਈਆਂ ਦਾ ਪਤਾ ਸੀ, ਕਈਆਂ ਦਾ ਨਾ। ਮੈਨੂੰ ਉੱਬਾ ਸਾਈਡ ਸੇ ਨਿਕੰਮੇ ਨਿਕਲੇ। ਉਹਨੇ ਮੁੜ ਕੇ ਨਾ ਕੀਤਾ ਹੀ ਨਹੀਂ। ਇੱਕ ਨੰਬਰਦਾਰ ਆ, ਉਹਨੇ 2-4 ਵਾਰੀ ਕੀਤਾ। ਮੁੜ ਕੇ ਮੈਨੂੰ ਇਹ ਲਾਉਣਾ ਬੁਝਾਉਣਾ ਨਹੀਂ ਆਉਂਦਾ। ਜਦੋਂ ਤੁਸੀਂ ਇੰਡੀਆ ਤੋਂ ਉੱਜੜ ਕੇ ਪਾਕਿਸਤਾਨ ਆਏ, ਭੁੱਖ ਦੇ ਮਾਰਿਓ, ਜਦੋਂ ਕੈਂਪ ਲੱਗੇ ਦੇਖੇ, ਉਦੋਂ ਕਿੱਦਾਂ ਲੱਗਾ? ਉਦੋਂ ਦਾ ਤਾਂ ਯਾਰ ਮੈਂ ਭਰਿਆ ਸੀ, ਉਹ ਭਰਿਆ। ਉਹ ਸੁਣਾਓ ਵੀ ਕੈਂਪਾਂ ਦੇਖ ਕੇ ਕਿੱਦਾਂ ਲੱਗਾ ਵੀ ਕੈਂਪ ਹੁਣ ਲਾ ਰਹੇ ਨਜ਼ਰ ਆ ਗਏ? ਉਹ ਕੈਂਪ ਤੈਨੂੰ ਕੀ ਦੱਸੀਏ ਵੀ ਜਿਸ ਵੇਲੇ ਵੱਢ ਬਣਾਂਗਾ ਹੋਇਆ ਲਾਸ਼ਾਂ ਦੇ ਉੱਤੇ ਦੀ ਅਸੀਂ ਗਏ, ਮਾਸੇ ਪਾਸੇ ਭੁੱਖੇ ਥਿਆਏ ਉੱਥੇ ਗਏ ਅਸੀਂ ਕੈਂਪ ਦੇ ਵਿੱਚ ਕਿਸੇ ਨੇ ਆਪਣੀ ਖੇਸ ਹੀ ਤਾਣਿਆ ਆ।
ਕਿਸੇ ਨੂੰ ਕੋਈ ਕੁੱਲੀ ਲੱਭ ਗਈ ਕਿਸੇ ਇਹ ਨੂੰ ਪਾਕਿਸਤਾਨ ਲੰਘੇ ਬਾਰਡਰ ਦੇ ਸਾਹਮਣੇ ਦੇਖ ਗਿਆ ਪਾਕਿਸਤਾਨ ਪਾਕਿਸਤਾਨ ਦਾ ਫਿਰ ਕਸੂਰ ਆ ਕੇ ਰੱਜੇ ਆ ਨਾ। ਮੈਂ ਤਾਂ ਤੈਨੂੰ ਲੁਧਿਆਣੇ ਦੀ ਗੱਲ ਦੱਸਣਾ। ਆ ਉੱਥੇ ਵੀ ਰੱਜੇ ਤੁਸੀਂ ਆ ਗਏ ਨਾ। ਆਹੋ ਉੱਥੇ ਅਸੀਂ ਫਿਰ ਸਰਕਾਰ ਮੇਰੀ ਭੁੱਖੇ ਇੱਥੇ ਆਏ, ਉਹਨਾਂ ਨੇ ਇੰਨੇ ਨੇ ਚਨੇ ਦੇਣੇ ਸਾਨੂੰ ਕਸੂਰ ਆ ਕੇ ਕਸੂਰ। ਅੱਛਾ, ਇੱਥੇ। ਪਾਕਿਸਤਾਨ ਚ ਆ ਗਏ ਨਾ, ਇਹਨਾਂ ਨੇ ਚਨੇ ਦੇਣੇ ਤੇ ਇੱਥੇ ਜਦੋਂ ਕਸੂਰ ਆ ਗਏ ਇਸ ਦਾ ਲਾਈਨਾਂ ਇੱਥੋਂ ਲਾ ਕੇ ਸ਼ਹਿਰ ਤਾਈਂ ਦੇਗਾਂ ਦੀਆਂ ਲਾਈਨਾਂ ਹੀ ਲਾਈਨਾਂ, ਚੌਲ ਮਿੱਠੇ ਸਲੂਣੇ ਚੌਲ ਦੇਸ਼ ਪਕਾਉਂਦੇ ਨਹੀਂ ਸੀ ਹੁੰਦੇ। ਇੱਥੇ ਅਸੀਂ ਕਸੂਰ ਦੇਖੇ ਆ। ਉਹ ਬੁੜੇ ਸਾਡੇ ਕਹਿੰਦੇ ਸਾਲੇ ਕਾਹਦਾ ਕਹਿੰਦੇ ਵਿਓ ਪਕਾਈਏ ਚੌਲਾਂ ਨੂੰ, ਵਿਓ ਕਹਿਣਾ ਮਿੱਠਿਆਂ ਨੂੰ, ਮਿੱਠੇ ਚੌਲ ਮੂਲੇ ਚੌਲ। ਪਤਾ ਨਹੀਂ ਸੀ ਲੂਣ ਵਾਲੇ ਚੌਲਾਂ ਦਾ ਇੱਥੋਂ ਸ਼ੁਰੂ ਹੋਏ ਆ। ਇਹ ਫਿਰ ਪੁਰਾਣਾ ਦੇਸ਼ ਤਾਂ ਇਹੀ ਆ। ਆਹੋ ਇਹ ਹੀ ਆ, ਅਸੀਂ ਉੱਥੋਂ ਆਏ। ਜਿਹੜੇ ਕੋਈ ਪਕਾ ਲੈਂਦਾ ਲੋਕ ਗਾਲਾਂ ਕੱਢਦੇ ਪਏ ਕੰਜਾਂ ਨੇ ਲੂੜੇ ਚੌਲ ਪਕਾ ਦੇ। ਹੁਣ ਤਾਂ ਚੱਲਦੇ ਆ। ਓਏ ਹੁਣ ਲੂਣ ਵਾਲਿਆਂ ਚ ਮਿੱਠੀ ਖੀਰ ਪਾ ਕੇ ਖਾਂਦੇ ਆ। ਆਹੋ ਮੈਂ ਉਹ ਵੈਨਕੂਵਰ ਆਈਲੈਂਡ ਪੋਰਟਲ ਪਰ ਨਹੀਂ ਨਾ ਗੁਰਦੁਆਰੇ ਤੇ ਉਹ ਅਸੀਂ ਬੈਠੇ ਲੰਗਰ ਛਕਣ ਨੂੰ ਤੇ ਭਾਬੀ ਕਹਿੰਦੀ ਉਹ ਖੱਟਾ ਪਾ ਦੋ ਚੌਲਾਂ ਚ। ਮੈਂ ਖੜਾ, ਮੈਂ ਕਿਹਾ ਕਿਹੜਾ ਖਾਊਗਾ। ਮੈਂ ਸਮਝਦਾ ਵੀ ਬੇਵਕੂਫੀ ਉਹ ਖੱਟਾ ਪਾ ਕੇ ਖਾਂਦੇ ਵਿੱਚ। ਮਿੱਠੇ ਲੂਣਿਆਂ ਦੇ ਛੁਹਾਰੇ ਕੀ ਮਰੱਬੇ ਕੀ ਕਿਹਦਾ ਇਦਾਂ ਮਿੱਠਿਆਂ ਨਹੀਂ ਪੈਂਦਾ ਸੀ ਨਾ, ਹੁਣ ਲੂਣੇ ਨਹੀਂ ਪਾਈ ਜਾਂਦੇ ਲੋਕ। ਹੁਣ ਤਾਂ ਖੱਟੇ ਦੇ ਵਿੱਚ ਮਿੱਠੇ ਚੌਲ, ਮਿੱਠੇ ਦਾ ਲੂਣ ਨਾਲ ਸਾਰਾ ਕੁਝ ਕਰੀ ਜਾਂਦੇ ਆ। ਚਾਹ ਤਾਂ ਰਵਾ ਜਾ ਤੂੰ ਕੁੜੀਆਂ ਨੂੰ ਤੇ ਲਿਆਉਂਦਾ। ਉਹ ਨਹੀਂ ਇੰਡੀਆ ਨਹੀਂ ਗਏ, ਇੱਥੇ ਤਾਂ ਲਕਾਣੇ ਗਏ। ਨਹੀਂ ਪਰ ਤੁਸੀਂ ਇੰਡੀਆ ਵੀ ਉੱਥੇ ਬਹਿ ਕੇ ਕਹਿੰਦੇ ਤੁਸੀਂ ਇੰਡੀਆ ਗਏ ਆ, ਤੁਸੀਂ ਮਿਲਣੇ ਤੋਂ ਬਾਅਦ ਇੰਡੀਆ ਤਾਂ ਜਾਇਆ ਤੂੰ। ਨਹੀਂ ਨਹੀਂ ਮੈਂ ਇੱਥੇ ਨਹੀਂ ਇੱਕ ਦੱਸਦੇ ਵੀ ਉਹਦੀ ਇੰਡੀਆ ਗੱਡੇ ਤੇ ਟਾਂਗੇ ਦੇ ਬਹਿ ਕੇ ਗਿਆ, ਬੜਾ ਉਹਨੇ ਖਾਤਰ ਮਾਨ ਕੀਤਾ ਇੱਕ ਮੂਵੀ ਮੇਰੇ ਹਿਸਾਬ ਨਾਲ। ਨਹੀਂ ਮੈਂ ਨਹੀਂ ਗਿਆ ਤੂੰ, ਮਤਲਬ ਜਦੋਂ ਦੇ ਇੱਧਰ ਆਏ ਮੁੜ ਕੇ ਇੰਡੀਆ ਨਹੀਂ ਗਏ। ਨਹੀਂ ਮੈਂ ਤਾਂ ਸੁਰਤੀ ਇੱਧਰ ਆ ਕੇ ਸਾਂਭੀ ਆ, ਉਹਨੂੰ ਹਲਕਾ ਹੀ ਸੀ ਮੈਂ। ਤੇ ਫੇਰ ਮਤਲਬ ਫਿਰ ਉਹ ਦੂਜੇ ਬਜ਼ੁਰਗ ਤੂੰ ਕਿਦਾਂ ਸੀ ਜਦੋਂ ਅਜਾਰੇ ਪਏ ਆ? ਹੈ ਤੂੰ ਮੇਰਾ ਤਾਂ ਬਾਹਰ ਦਾ, ਮੇਰਾ ਤਾਂ 15 ਸਾਲ ਦਾ ਬੱਚਾ ਨੂੰ ਬੰਬ ਗਿਆ 2 ਵਾਰੀ। ਬਸ ਫਿਰ ਉਹਨਾਂ ਦੀ ਗੱਲ ਸੁਣੀ। ਹਾਂ ਫਿਰ ਉਹਨਾਂ ਦੀ ਉਹ ਬੰਬ ਗਿਆ ਹੁਣ ਇਹਨਾਂ ਦੇ। ਹਾਂ ਇਦਾਂ ਹੋ ਗਿਆ। ਓਏ ਆ ਖਾਓ ਯਾਰ। ਬਾਬਾ ਬੰਬ ਸਲਾਮ ਕਹਿੰਦਾ ਸੀ, ਕਹਿੰਦਾ ਕਿਤੇ ਟੱਕਰਿਆ ਤੇ ਬਾਬੇ ਨੂੰ ਮੇਰਾ ਸਲਾਮ ਉਹ ਸਲਾਮ ਵਾਲੇਕੁਮ ਸਲਾਮ। ਤੋਂ ਬੜਾ ਆ ਬੜਾ ਤਾਂ ਅੱਛਾ ਇਹ ਵੱਡੇ ਉਹਨਾਂ ਨਾਲੋਂ ਸਾਰਿਆਂ ਤੋਂ ਬੜਾ ਮੈਂ। ਬੰਬ ਤਾਂ ਹੈਗਾ, ਬੰਬ ਵੀ ਦੇਸ਼ ਦਾ ਹੀ ਆ। ਨਾ ਬੰਬ ਤੋਂ ਵੱਡੇ, ਤੋਪ ਤੋਂ ਵੀ ਵੱਡੇ ਹੀ ਆ ਵੇ। ਤੋਪ ਖਤਮ ਹੋ ਗਈ, ਉਹਦੀ ਵੀ ਮੇਰੀ ਤੋਪਾ ਹੈ। ਅੱਛਾ ਇਹ ਤੋਪਾ ਹੈ ਨਹੀਂ ਗਏ ਭਾਜੀ। ਮੁਹੰਮਦੀ ਨੇ ਬੈਲਾ ਖਾ ਲਿਆ। ਬਾਬੇ ਦੀ ਵੀ ਘਰ ਵਾਲੀ ਮੌਤ ਹੋ ਗਈ ਸੀ ਤੇ ਉਹਦੀ ਵੀ ਗਏ ਉੱਥੇ ਅਫਸੋਸ ਕਰਨ, ਉੱਤੇ ਜਾ ਕੇ ਕਿਤੇ ਟਿਚਰਾ ਕਰਨ ਲੱਗ ਪਏ। ਫਿਰ ਉਹ ਸ਼ਾਇਰੀ ਕਰਨ ਲੱਗ ਪਏ। ਨਾਲ ਕੈਨੇਡਾ ਤੋਂ ਇੱਕ ਬੰਦਾ ਆਇਆ ਸੀ, ਉਹਨੂੰ ਲੈ ਕੇ ਉੱਥੇ ਤੂੰ ਆ ਨਜ਼ਾਰਾ ਹੁੰਦਾ। ਮਤਲਬ ਅੱਗੇ ਵੀ ਇੱਕ ਵਾਰੀ ਆਇਆ? ਨਹੀਂ ਮੈਂ ਅੱਗੇ ਨਹੀਂ ਆਇਆ। ਅੱਛਾ ਪਹਿਲੀ ਵਾਰੀ। ਮੈਂ ਤਾਂ ਅੱਗੇ ਖਾਲਦ ਕੋਲੋਂ ਜਿਹੜਾ ਆਇਆ ਉਹ ਆ। ਪਹਿਲੀ ਵਾਰੀ ਆਇਆ ਮੈਂ। ਖਾਲਦ ਭੁੱਲੂ ਦੀ ਖਾਲਦ ਕੋਲ। ਨਹੀਂ ਉਹ ਤਾਂ ਹੋਰ ਹੁੰਦੇ। ਆਹੋ ਇਹ ਪਹਿਲੀ ਵਾਰੀ ਆਇਆ। ਆਹੋ ਪਸ਼ੂ ਬਾਹਰ ਰੱਖਿਆ ਉਹਦਾ ਆਪਾਂ ਉਧਰ। ਅੱਛਾ ਹਾਂ 7 ਘੋੜੇ ਰੱਖੇ ਆ, ਬਾਕੀ 2 ਗਾਈਆਂ ਦੁੱਧ ਕੇ ਘਰ ਦਾ ਹੀ ਆ। ਬਹੁਤ ਰੱਖੇ ਉਹ ਨੱਥਾਂ ਪਾਈਆਂ। ਉੱਥੇ ਕਿੱਥੇ ਹੁੰਦੇ ਆ ਤੁਸੀਂ? ਕੈਨੇਡਾ ਚ। ਕੈਨੇਡਾ ਚ ਰੱਖੇ ਢੱਗੇ? ਕੈਨੇਡਾ ਚ ਬਾਈ ਕਰਦੇ ਆ। 24-25 ਪਸ਼ੂ ਰੱਖਿਓ। ਅੱਛਾ ਅੱਛਾ। ਬਾਈ ਘਰ ਜੋਗੀ ਕਰੀਦੀ ਆ। ਆਹੋ ਘਰ ਜੋਗੇ ਦਾਣੇ ਮੈਂ ਦੂਜੇ ਤੀਜੇ ਸਾਲ ਕਣਕ ਬੀਜ ਲੈਣਾ। ਥੋੜੀ ਅਲਸੀ ਬੀਜ ਲਈਦੀ ਆ, ਬਾਕੀ ਸਰੋਂ ਬੀਜ ਲਈਦੀ ਆ, ਬਾਕੀ ਮੋਟੀ ਫਸਲ ਸੂਰਜਮੁਖੀ ਆ, ਚਿੜੀਆਂ ਚੁੜੀਆਂ ਦਾਣੇ ਉਹ ਬੀਜ ਲਈਦੇ ਆ। ਤੇ ਬਾਕੀ ਉਦਾਂ ਹੈਗੇ ਆ, ਮਤਲਬ 7 ਘੋੜੇ ਹੈਗੇ ਆ, ਬਾਕੀ 2 ਗਾਈਆਂ 2 ਬੁਲਦ ਆ ਕੇ ਅਲਪਾਕਾ ਏਦਾਂ ਰੱਖਿਓ ਜਾਨਵਰ। ਮੋਰ ਮਾਰ ਰੱਖਿਓ। ਖਾਓ ਯਾਰ ਖਾਓ ਕਿਤੇ। ਲੋ ਤੇ ਉਹਦਾ ਕੰਮ ਮੇਰਾ ਲੋਹੇ ਲਾਏ ਦਾ, ਗੱਡੀਆਂ ਗੁੱਡੀਆਂ ਵੇਚਣ ਸਾਰਾ। ਅੱਛਾ ਅੱਛਾ। ਬਾਬੇ ਦੀ ਕਿਰਪਾ ਨਾਲ ਆਈ ਚਲਾਈ ਵਪਾਰ ਬਹੁਤ ਵਧੀਆ ਹੈ ਕਿਨੋ। ਅੱਛਾ ਕਿਰਪਾ ਬਾਬੇ ਦੀ। ਬੜੀ ਗੱਲ ਹੈ ਜਿਹੜਾ ਮਿਲ ਗਿਆ ਆ ਕੇ ਸਾਨੂੰ। ਅਸੀਂ ਤਾਂ ਮਿਲਣ ਜਾਣ ਏਦਾਂ ਹੀ ਮੈਂ ਆ ਕੇ ਜੋੜੇ ਬੁਲਦ। ਅੱਛਾ 4 ਦਿਨ ਹੋ ਗਏ। ਅੱਛਾ ਉਹ ਪਿੰਡ ਨਾਲ ਹੀ ਆ, ਉਹ ਵੀ ਭਾਈ ਗੁੱਜਰ ਸੀਗੇ ਉਹ ਆਪਣੇ। ਤੇ ਫਿਰ ਮੈਂ ਕਨਾਲ ਕਥਾਂ ਵਿੱਚ ਸਵਾਗਾ ਮਾਰਿਆ, ਫਿਰ ਬਾਇਆ ਤੇ ਫਿਰ ਰੇੜੀ ਤੇ ਰੱਖ ਕੇ ਗੰਨੇ ਉਹਨੇ ਪਿੰਡ ਨੂੰ ਲਗਾਇਆ ਹੱਥ ਤੇ। ਅੱਛਾ ਹਾਂ ਉਹ ਏਦਾਂ ਹੁੰਦਾ। ਹੁਣ ਜਿਹਨੇ ਨਾ ਕੇ ਹੁਣ ਉਹ ਤਾਂ ਪਤਾ ਹੀ ਨਹੀਂ। ਮੈਂ ਫਿਰ ਘੋੜੇ ਘਾੜੇ ਜੋੜਦਾ, ਉੱਥੇ ਹੱਕਦਾ ਆ। ਹਾਂ ਉਹਦਾ ਅੰਦਰ ਵੀ ਜਦੋਂ ਜਾਣਾ ਸੀ ਗੱਡਾ ਜਿਹਾ, ਉਹ ਮਤਲਬ ਬਹੁਤ ਪੀੜਾ ਜਿਹਾ ਨਾ। ਮੈਂ ਕਿਹਾ ਫਿਕਰ ਨਾ ਕਰ, ਮੈਂ ਲੈ ਆਉਣਾ, ਅੰਦਰ ਹੀ ਲੈ ਆਉਣਾ। ਕਈ ਵਾਰੀ ਫਿਰ ਬੁਲਦ ਚੜਾ ਕੇ ਥੋੜਾ ਜਿਹਾ ਮੋੜਨਾ ਹੁੰਦਾ, ਸਿੱਧਾ ਗੱਡਾ ਕਿੱਦਾਂ ਨਾ ਆਮ ਬੰਦੇ ਨੇ। ਤੇ ਬੁਲਦ ਵੀ ਬਸ ਸੋਹਣੇ ਬੁਲਦ ਤੁਰਦੇ, ਵਧੀਆ ਬੁਲਦ ਸੀ, ਰੌਣਕੀ ਬੰਦਾ ਸੀ ਉਹ ਵੀ ਜਦੋਂ। ਮੇਲ ਆਣੇ ਦੇ ਸੀ ਬਾਬਾ। ਆਪਣਾ ਇੰਡੀਆ ਜ਼ਿਲ੍ਹਾ ਕਿਹੜਾ ਹੋਵੇਗਾ ਜੀ? ਇੰਡੀਆ ਕਪੂਰਥਲਾ ਸੀਗਾ ਜ਼ਿਲ੍ਹਾ। ਫਗਵਾੜਾ ਸਾਡੀ ਤਹਿਸੀਲ ਆ। ਤੇ ਜਲੰਧਰ ਦੇ ਫਗਵਾੜੇ ਦੇ ਵਿਚਾਲੇ ਪਿੰਡ ਚਿਹੜੂ ਮੇੜੂ, ਤੇ ਉੱਥੇ ਸਾਡਾ ਪਿੰਡ ਮਾਧੋਪੁਰ। ਇਹ ਆ ਜੀ ਆਜ਼ਾਦਪੁਰ ਕੁਕੜਾਂ ਦੇ। ਕੁੱਕੜ ਪਿੰਡ ਦੇ ਜੀ। ਆਜ਼ਾਦਪੁਰ ਦੇ। ਇਹ ਕੁੱਕੜਾਂ ਦੇ ਅੱਛਾ। ਇਹ ਕੁਕੜਾਂ ਨਾਲ ਨਾਲ ਪਿੰਡ ਸਿੱਧੂ ਹੈ ਜੀ। ਕਿੱਥੇ?
ਜ਼ਿਲ੍ਹਾ ਹੁਸ਼ਿਆਰਪੁਰ। ਕੁੱਕੜਾਂ ਮੈਨੂੰ ਬਾਹਲੇ ਹੁਣ ਪਿੰਡ ਨਹੀਂ ਪਤਾ ਕਿਉਂ ਮੈਨੂੰ ਵੀ 50 ਸਾਲ ਹੋ ਗਏ ਇੱਧਰ ਗਏ ਨੂੰ ਬਾਹਰ ਆਏ ਨੂੰ ਤੇ ਛੋਟੇ ਆਲੇ ਦੁਆਲੇ ਦਾ ਜਿਹੜੇ ਪਿੰਡ ਦੇ 2-4 ਪਿੰਡ ਦਾ ਪਤਾ ਹੁੰਦਾ ਅੱਛਾ ਕੈਨੇਡਾ ਤਾਂ ਆਪਣੇ ਸਰਦਾਰਾਂ ਦਾ ਜ਼ਿਮੀਂਦਾਰ ਬਹੁਤ ਬੜਾ ਬੜਾ ਕਹਿੰਦੇ ਕੈਨੇਡਾ ਚ। ਅਮਰੀਕਾ ਜੀ ਕੈਨੇਡਾ ਜੀ। ਆਹੋ ਤੇ ਆਪਣੇ ਐਪਲ ਉਪਲ ਵੀ ਬਥੇਰੇ ਹੈਗੇ ਆ ਰਸਬੇਰੀ ਐ ਬਸੋਰਿਆ ਬਾਕੀ ਆ ਇਹੀ ਆ ਬੇਰੀਆਂ ਬੂਰੀਆਂ ਜਿਹੜੀਆਂ ਰਸਬੇਰੀਆਂ ਤੇ ਜਾਂ ਫਰੂਟ ਇਹ ਆ ਜਿੱਦਾਂ ਖੇਤੀਬਾੜੀ। ਅੱਛਾ ਕਣਕ ਕੁਣਕ ਨਹੀਂ ਜਿੱਧਰ ਮੈਂ ਰਹਿਣਾ ਬਹੁਤ ਕਣਕ ਆ। ਅੱਛਾ ਹਾਂਜੀ ਬਹੁਤ ਕਣਕ ਹੁੰਦੀ ਹੈ ਜੀ। ਮੇਰਾ ਗੁਆਂਢੀ ਦੇ ਤੁਸੀਂ ਯਕੀਨ ਨਹੀਂ ਕਰਨਾ 3,75,000 ਖੇਤ ਦੀ ਖੇਤੀ ਕਰਦਾ ਬੋਲੇ 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 ਤੇ ਜੇ ਤੁਹਾਡੇ 10-20,000 ਖੇਤ ਆ ਉਹ ਤਾਂ ਗਿਣਤੀ ਮਿੰਤੀ ਮੈਂ ਨਹੀਂ ਕੀਤਾ। ਹਾਂ ਮੈਂ ਤਾਂ ਚਲੋ ਮੇਰੇ ਕੋਲ ਹੈਗੇ ਆ ਵਟਐਵਰ 300-400 ਕਿੱਲਾ ਅੱਛਾ ਬਿਜਲੀ ਦੇ ਬਾਕੀ ਪੱਠੇ ਪੁੱਠੇ ਬਿਜਲੀ ਦੇ ਪਸ਼ੂਆਂ ਲਈ ਕਿ ਮੈਂ ਤਾਂ ਨਹੀਂ ਮਤਲਬ ਖਾਣ ਬੀਜਾ ਕਰਦਾ ਪਰ ਉੱਥੇ ਬਹੁਤ ਵੱਡੇ ਵੱਡੇ ਫਾਰਮ ਜਿੱਦਾਂ ਵੱਡੇ ਵੱਡੇ ਹਾਂ। ਉਹ ਜਿਹੜੇ ਜਸਬੀਰ ਸਿੰਘ ਨੇ ਮੈਨੂੰ ਭੇਜਿਆ ਸੀ ਨਾ ਵੀਜ਼ਾ ਅੱਛਾ ਉਹਦੀ ਉਹ ਕਹਿੰਦਾ ਵੀ ਮੇਰੇ 400 ਕਿੱਲਾ ਹੈਗਾ ਬਦਾਮਾਂ ਦਾ ਬਾਗ 400 ਉਹ ਅਮਰੀਕਾ ਹੋਣਾ ਮੈਂ ਕਹਾ ਹਾਂ ਬਦਾਮ ਇੱਧਰ ਆ ਜਾਵੇ ਕੈਲੀਫੋਰਨੀਆ ਲਾਸਕੋ ਨੇ ਸਭ ਕੁਝ ਭੇਜਿਆ ਸੀ ਵੀਜ਼ਾ ਭੇਜਿਆ ਉਹਨੇ ਤੇ ਜਾਇਆ ਉਹਨਾਂ ਦੀ ਬੜਾ ਲਾਇਆ ਖਰਚਾ ਕੀਤਾ ਬਾਬੇ ਬੜਾ ਖਰਚਾ ਕੀਤਾ ਪਰ ਵੀਜ਼ਾ ਨਹੀਂ ਲੱਗਾ। ਉਦੋਂ ਕਰੋਨਾ ਆ ਗਿਆ। ਉਹਨੇ ਵੀਜ਼ਾ ਨਹੀਂ ਲਾਇਆ ਇੱਥੇ ਅੱਛਾ ਉਹਨੇ ਤਾਂ ਬੜਾ ਖਰਚਾ 5-6 ਲੱਖ ਰੁਪਈਆ ਲਾਇਆ ਪਰ ਵਧੀਆ ਉਹ ਤਾਂ ਬਾਹਲਾ ਇੰਤਰ ਦਿਲ ਨਹੀਂ ਸੀ ਉੱਤੇ ਲੱਗਣਾ ਉਹ ਜਿਹੜੇ ਕੂੜਾ ਦਾ ਜਾ ਕੱਢਿਆ ਹੁੰਦਾ ਜਿੱਦਾਂ ਕਰੋਨਾ ਆ ਗਿਆ ਸੀ ਉਹਨਾਂ ਨੇ ਕੰਟੇਨਰ ਚ ਬੰਦ ਕਰਿਆ ਕਿਹੜਾ ਮੈਨੂੰ ਕਿਹੜੇ ਕੈਦ ਖਾਨੇ ਚ ਵਾੜ ਪਾ। ਹਾਂ ਨਹੀਂ ਉੱਤੇ ਵੀ ਉਹਦਾ ਕਹਿ ਕਰਨਾ ਹੀ ਆ ਜਿਹੜੇ ਕਦਰ ਜਿਹੜੀ ਇੱਥੇ ਆ ਮੈਂ ਜਿੱਥੇ ਮੈਂ ਰਹਿਣਾ ਨਾ ਹਾਂ ਉੱਥੇ ਕੋਈ ਬੰਦਾ ਨਹੀਂ ਰਹਿੰਦਾ ਤੁਸੀਂ ਕੈਨੇਡਾ ਨੂੰ ਪੁੱਛ ਲਓ ਉਹਨਾਂ ਨੂੰ ਨਹੀਂ ਪਤਾ ਕਿੱਥੇ ਆ ਅਸੀਂ ਜੰਗਲ 'ਚ ਰਹਿੰਦੇ ਆ 25-25 ਕਿਲੋਮੀਟਰ ਦੇ ਘਰ ਆ ਹਾਂ 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 ਤੇ ਸਾਡੇ ਜੰਗਲੀ ਜਾਨਵਰ ਵੀ ਬਹੁਤ ਆ ਰਾਤ ਨੂੰ ਅੱਛਾ ਆ ਜਿਹੜੇ ਮਹਿਜ ਇਹ ਬਹੁਤ ਜਾਂਦੇ ਆ ਰਿਚ ਵੀ ਬਹੁਤ ਆ ਅੱਛਾ ਬਘਿਆੜ ਹੈਗੇ ਆ ਅੱਛਾ ਤੇ ਬਾਕੀ ਇਹ ਤੇਂਦੂਏ ਹਾਂ ਇਹ ਵੀ ਹੈਗੇ ਆ ਜੰਗਲ ਜਿਉਂ ਬਈ ਜੰਗਲ 'ਚ ਰਹਿੰਦੇ ਆ ਨਾ ਉਹ ਬਾਹਰਲੇ ਵੀ ਹੋਣੇ ਆ ਤੇ ਹਾਂ ਬਾਹਰਲੇ ਤੇ ਬੱਲ ਕੁੱਤੇ ਕੱਤੇ ਕਈ ਵਾਰੀ ਲੈ ਗਏ ਅੱਗੇ ਹਾਂ ਹਾਂ ਤੇ ਬਾਕੀ ਆ ਉਹ ਆਮ ਬੰਦਿਆਂ ਨੂੰ ਨਹੀਂ ਪਤਾ ਕਿੱਧਰ ਏਰੀਆ ਆ ਕਿ ਜਦੋਂ ਤੁਸੀਂ ਜੰਗਲ 'ਚ ਰਹਿਣਾ ਤੁਹਾਡੀ ਇਹ ਜ਼ਿੰਦਗੀ ਵੱਖਰੀ ਆ। ਆਹੋ ਜੰਗਲ ਫਿਰ ਜ਼ਿੰਦਗੀ ਤਾਂ ਭੇਜਦਾ ਨਹੀਂ ਇਦਾਂ ਫਿਰ ਤਾਂ ਲੱਕੜ ਅਸੀਂ ਵੱਢ ਲਈਦੀ ਆ ਲੱਕੜ ਬਾਲਣ ਲਈ ਹਾਂ ਤੇ ਬਾਕੀ ਖੂਹ ਹੈਗਾ ਆ ਪਾਣੀ ਲਈ ਦਾਣੇ ਦੂਣੇ ਬਿਜਲੀ ਤੇ ਬੜੀ ਵਧੀਆ ਜ਼ਿੰਦਗੀ ਆ ਵੈਸੇ ਪਰ ਇਹ ਆਮ ਬੰਦਾ ਨਹੀਂ ਰਹਿ ਸਕਦਾ ਕਿ ਆਮ ਬੰਦੇ ਦੁਆਲੇ ਰੌਣਕਾਂ ਚਾਹੀਦੀਆਂ ਗੱਲ-ਗੁੱਲ ਕਰਨ ਨੂੰ ਤੇ ਨਹੀਂ ਤਾਂ ਉਹਨੇ ਉਦਾਸ ਹੋ ਜਾਣਾ ਹੈ ਜੀ। ਨਹੀਂ ਪਾਣੀ ਨਹਿਰੀ ਹੈ ਨਹੀਂ ਕਰਨੀ ਇੱਥੇ ਅੰਗਨੀ ਨਹੀਂ ਨਹਿਰੀ ਪਾਣੀ ਹੈ ਨਹੀਂ ਪਾਣੀ ਉੱਥੇ ਹੈ ਹੀ ਨਹੀਂਗਾ ਵੈਸੇ ਸਾਡੇ ਤਾਂ ਬਈ ਮਤਲਬ ਬੜੇ ਸ਼ੁਕਰ ਹੈ ਮਹਾਰਾਜ ਦੇ ਸਾਡੇ ਕੋਲ ਖੂਹ ਆ ਪਾਣੀ ਬਹੁਤ ਵਧੀਆ ਪਾਣੀ ਉੱਥੇ ਹੈ ਹੀ ਨਹੀਂਗਾ ਮੋਸਟਲੀ ਤੇ ਬਾਕੀ ਉੱਥੇ ਜਿਹੜਾ ਆ ਸਾਰਾ ਬਰਫ਼ ਜਦੋਂ ਪਿਘਲਦੀ ਨਾ ਉਹਦੇ ਤੇ ਹੀ ਆ ਜਦੋਂ ਬਿਜਲੀ ਬੱਤ ਆਈ ਤੇ ਕਰਨ ਤੇ ਉਸ ਤੋਂ ਬਾਅਦ ਜੇ ਮੀਂਹ ਪੈ ਗਿਆ ਫਸਲ ਠੀਕ ਹੈ ਨਹੀਂ ਤਾਂ ਰੱਬ ਦੇ ਹੱਥ ਹੀ ਆ ਸਾਰਾ ਕੁਝ ਲਈ ਵਾਲਾ ਹਿਸਾਬ ਆ। ਉਹ ਲਈਆ ਤਾਂ ਭੋਰਾ ਜੰਗਲ ਆ ਤਾਂ ਕੋਲ ਹੀ ਘਰ ਆ ਇੱਥੇ ਤਾਂ ਬਹੁਤ ਪਾਣੀ ਬਹੁਤ ਵਧੀਆ ਹਾਂ ਆਹੋ ਇਹਦਾ ਪਾਣੀ ਬਹੁਤ ਵਧੀਆ ਪਰ ਇੱਥੇ ਦਾ ਜਿਹੜਾ ਪਾਣੀ ਇਹ ਚ ਫਰਕ ਆ ਬਹੁਤ ਫਰਕ ਆ ਇੱਕ ਵਾਰ ਖੁਸ਼ਕੀ ਨਹੀਂ ਹੁੰਦੀ ਇੱਥੇ ਨਾ ਇੱਕ ਜਦੋਂ ਕੱਪੜੇ ਵੀ ਧੋਣੇ ਉਹ ਭਾਰਾ ਜਿਹਾ ਹੋ ਜਾਂਦਾ ਆ। ਅੱਛਾ ਬਹੁਤ ਫਰਕ ਆ ਪਾਣੀ ਇੱਥੇ ਦਾ ਹਾਂ ਜਿਹੜੀ ਵਧੀਆ ਕਿ ਮਾੜਾ ਵਧੀਆ ਆ ਵਧੀਆ ਪਾਣੀ